ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਤੁਸੀਂ ਇਸ ਸਮੇਂ ਸੁਣ ਰਹੇ ਹੋ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਸਾਰੀਆਂ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ। ਸੋ ਕਰਦੇ ਆ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਤੇ ਫਿਰ ਖਬਰਾਂ ਦਾ ਰੁਖ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਸੋ ਸਭ ਤੋਂ ਪਹਿਲਾਂ ਖਬਰਾਂ ਦਾ ਰੁਖ ਕਰਨ ਤੋਂ ਵੀ ਪਹਿਲਾਂ ਆਪਾਂ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਕਿਸੇ ਵੀ ਕਿਸਮ ਦੀ ਇੰਸ਼ੋਰੈਂਸ ਲੈਣ ਦੇ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਜੇ ਟਰਕੀਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਹੋਵੇ ਤੁਹਾਡਾ ਕੋਈ ਕੰਮ। ਕ੍ਰਿਸ਼ਨ ਤਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, GN ਲਿਊਬ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਟਰੱਕ ਵਾਸ਼ ਕਰਾਉਣੇ ਹੋਣ, ਆਇਲ ਚੇਂਜ ਕਰਵਾਉਣਾ ਹੋਵੇ, 에ਅਰ ਬ੍ਰੇਕਸ ਦਾ ਕੋਈ ਕੰਮ ਹੋਵੇ ਜਾਂ ਫਿਰ ਨਵੇਂ ਪੁਰਾਣੇ ਟਾਇਰ ਖਰੀਦਣੇ ਹੋਣ, ਸੈਂਟਾਨੇਲਾ ਚ ਲੋਕੇਸ਼ਨ ਹੈ। ਨਿੰਮਾ ਸਹੂਤਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਸੋ ਬਹੁਤ-ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਕਰਦੇ ਹਾਂ ਜੀ ਰੁਕ ਸਭ ਤੋਂ ਪਹਿਲੀ ਖਬਰ ਦਾ। ਤੇ ਅੱਜ ਆਖਿਰਕਾਰ ਬਜਟ ਪੇਸ਼ ਹੋ ਗਿਆ ਹੈ ਜੀ। ਮਿੰਟੂ ਜੀ ਪਾਇਓ ਤਾਂ ਚਾਨਣਾ, ਫਿਰ ਬਜਟ ਕੀ ਕੁਝ ਕਹਿੰਦਾ ਹੈ ਅੱਜ ਦਾ, ਜਿਹੜਾ ਆਉਂਦੇ ਸਾਲ ਦੀ ਜਿਹੜੀ ਤਸ਼ਬੀਹ ਬਣੂਗਾ, ਕੀ ਕੁਝ ਸਰਕਾਰ ਕਰੂਗੀ, ਕਿੰਨਾ ਕੁ ਪੈਸਾ ਹੱਥ 'ਚ ਹੋਊਗਾ ਤੇ ਕਿੱਥੇ ਕਿੱਥੇ ਉਹ ਲੱਗਣ ਵਾਲਾ ਹੈ। ਪਾਇਓ ਚਾਨਣਾ। ਦੇਖੋ ਗੁਰਪ੍ਰੀਤ ਜੀ, ਇਹਨਾਂ ਨੇ ਜਿਹੜਾ ਬਜਟ ਪੇਸ਼ ਕੀਤਾ ਹੈ ਉਸ ਬਜਟ ਦਾ ਆਕਾਰ ਜੇ ਵੇਖੀਏ ਤਾਂ 2 ਕਰੋੜ 36 ਲੱਖ ਦਾ, 2.36 ਲੱਖ ਕਰੋੜ ਦਾ, ਮਤਲਬ ਕਿ 2,36,000 ਕਰੋੜ ਦਾ ਜੀ। ਤੇ ਉਹਦਾ ਇਜ਼ਾਫਾ ਹੈ 15% ਦਾ ਪਿਛਲੇ ਬਜਟ ਦੇ ਮੁਕਾਬਲੇ। ਜੇ ਦੇਖੋਗੇ ਤਾਂ ਗਰੋਥ ਰੇਟ ਹੈ ਜਿਹੜੀ ਯਾਨੀ ਜੋ ਵਿਕਾਸ ਦਰ ਹੈ ਪੰਜਾਬ ਦੀ ਸੂਬੇ ਦੀ, ਉਹ ਆ 9 ਇਹ ਸਾਰੀਆਂ ਚੀਜ਼ਾਂ ਚੀਮਾ ਸਾਹਿਬ ਨੇ ਸ਼ੁਰੂਆਤ ਦੇ ਵਿੱਚ ਹੀ ਗਿਣਾ ਦਿੱਤੀਆਂ ਸਨ। ਜਦੋਂ ਬਜਟ ਦਾ ਅਸੀਂ ਆਕਾਰ ਦੇਖਦੇ ਹਾਂ ਤਾਂ ਇੱਥੇ ਹੀ ਸਰਕਾਰ ਕਹਿ ਲਓ ਕਿ ਥੋੜਾ ਜਿਹਾ ਝੋਲ ਖਾ ਜਾਂਦੀ ਆ। ਦਰਅਸਲ ਕੀ ਹੈ ਕਿ ਬਜਟ ਇੱਕ ਐਸਾ ਗੁੰਝਲਦਾਰ ਸ਼ਬਦ ਹੈ ਜਿਹਦੇ ਤੋਂ ਪੰਜਾਬੀ ਅਕਸਰ ਚੱਲਦੇ ਆ, ਪੱਤਰਕਾਰਤਾ ਦੇ ਵਿੱਚ ਵੀ ਬਹੁਤੇ ਲੋਕ ਇਹਦੀ ਡੂੰਘਾਈ ਤੱਕ ਨਹੀਂ ਜਾਂਦੇ, ਯਾਨੀ ਉਤਲੀ ਹੀ ਜਾਣਕਾਰੀ ਪੱਤਰਕਾਰਤਾ 'ਚ ਵੀ ਵਧੇਰਿਆਂ ਨੂੰ ਆ ਤੇ ਸਾਡੇ ਵਰਗੇ ਜਿਹੜੇ ਥੱਲੇ ਬੈਠੇ ਉਹਨਾਂ ਨੂੰ ਵੀ ਇਹੋ ਜਿਹੀ ਆ। ਪਰ ਬਜਟ ਦੇ ਸਾਈਜ਼ ਨੂੰ ਜੇ ਦੇਖੋਗੇ ਤਾਂ 15% ਦਾ ਇਨਕਰੀਜ਼ਮੈਂਟ ਜੇ ਉਹ ਦਿਖਾ ਰਹੇ ਨੇ ਤਾਂ ਉਹਦੇ ਵਿੱਚ ਕੀ ਆ ਕਿ ਤੁਹਾਨੂੰ ਇੱਕ ਚੀਜ਼ ਸਮਝ ਨਹੀਂ ਪਵੇਗੀ ਕਿ 2.36 ਲੱਖ ਕਰੋੜ ਯਾਨੀ 2,36,000 ਕਰੋੜ ਰੁਪਈਆ, ਉਹਨੂੰ ਕਨਵਰਟ ਕਰ ਦਿਓ 1 ਰੁਪਈਏ 'ਚ, ਉਹਨੂੰ 1 ਰੁਪਈਆ ਮੰਨ ਲਓ ਤਾਂ ਉਹਦੇ ਵਿੱਚ ਕੀ ਆ ਕਿ ਉਹ ਜਿਹੜਾ 1 ਰੁਪਈਆ ਹੈ ਉਹਨੇ ਆਉਣਾ ਕਿੱਥੋਂ ਆ? ਆਉਣਾ ਕਿੱਥੋਂ? ਮਤਲਬ ਕਿ ਸਟੇਟ ਟੈਕਸ ਤੋਂ ਆਏਗਾ 47.3%, 9.8 ਨॉन टैक्स जो मालिया प्राप्ति होएगी। फिर जो सेंटर की इमदाद है टोटल वो लगभग 20%। बाकी कित्थों आएगा? सरकार कदे नहीं दसदी। सर बाकी आएगा कर्ज तो, यानी रहिंदा 28% जिहड़ा कर्जा लिया जाएगा। हुण तुसी इनू सिंपल कर लो बड़े सादे ढंग नाल, ऐ पेंडू भाषा च समझ लो। 2,36,000 करोड़ का जे मन लो बजट है तो 28% कर लो, कितना कर्जा लेना पऊगा सरकार नूं? सिंपल है कि लगभग ऐसा मनना है कि जिहड़ा ये आपां 1 रुपया मन्निया 2,36,000 करोड़ का जिहड़ा बजट आ सर, इहदे विच तकरीबन कर्ज लैण दा जिहड़ा अमाउंट है वो 50,000 करोड़ नूं 1 साल दा हो जाएगा जी। तो 4.25 लाख करोड़ तो है, ਇਹਦਾ मतलब कि 4.25 लाख करोड़ ਤੇ ਉਸ ਤੋਂ ਬਾਅਦ ਜਿਹੜਾ ਲਾਸਟ ਸਾਲ ਹੋਏਗਾ ਸ਼ਾਇਦ ਇਹਦੇ ਤੋਂ ਵੀ ਵੱਧ ਜਾਏਗਾ, ਮਤਲਬ ਕਿ 5 ਲੱਖ ਕਰੋੜ ਤੱਕ ਦਾ ਕਰਜ਼ਾ ਹੋ ਜਾਏਗਾ ਜਦੋਂ ਇਹ ਸਰਕਾਰ ਬਿਲਕੁਲ ਆਪਣੀ ਪਾਰੀ ਖਤਮ ਕਰੇਗੀ। ਜਾਂਦੀ ਆ ਜਾਂ ਰਿਪੀਟ ਹੁੰਦੀ ਆ, ਉਧਰ ਨਹੀਂ ਜਾਣਾ। ਤਾਂ ਮਤਲਬ ਸਾਡੀ ਹਾਲਤ ਐਸੀ ਆ ਕਿ 1 ਰੁਪਈਆ ਜੇ ਦੇਖਿਆ ਆਪਾਂ ਕਿ ਕਿੱਧਰ ਆਇਆ, ਕਿੱਧਰੋਂ ਆਇਆ, ਹੁਣ ਕਿੱਧਰ ਗਿਆ ਉਹ ਵੀ ਦੇਖ ਲਓ। ਬੜਾ ਸਿੰਪਲ ਹੈ ਸਰ। 65% ਤੇ ਸਿੱਖਿਆ ਜਾਂ ਜਿੱਦਾਂ ਮਤਲਬ ਕਿ ਤਨਖਾਹਾਂ, ਪੈਨਸ਼ਨ ਹੈ ਅਤੇ ਇਸ ਤੋਂ ਇਲਾਵਾ ਜੋ ਕਰਜ਼ ਦਾ ਪ੍ਰਿੰਸੀਪਲ ਅਮਾਉਂਟ ਹੈ ਜਾਂ ਇੰਟਰਸਟ ਹੈ ਉਹਦੇ ਵਿੱਚ ਹੀ ਚਲੇ ਜਾਣਾ 65%। ਯਾਨੀ
ਰੁਪਈਏ ਚੋਂ 65 ਪੈਸੇ ਤੇ ਇਹਨਾਂ ਚੀਜ਼ਾਂ ਤੇ ਖਰਚ ਹੋ ਗਏ, ਬਾਕੀ ਬਚਿਆ ਸਿਰਫ 35%। ਤਾਂ ਉਹਦੇ ਨਾਲ ਹੀ ਡੰਗ ਟਪਾਇਆ ਜਾਣਾ। ਸੋ ਇਹ ਆ ਕਿ ਇਸ ਬਜਟ ਦੇ ਵਿੱਚ ਕੁਝ ਜ਼ਿਆਦਾ ਤੇ ਨਹੀਂ ਹੈਗਾ, ਪਰ ਇੱਕ ਦੋ ਚੀਜ਼ਾਂ ਅੱਛੀਆਂ ਨੇ। ਜੇ ਅੱਛੀਆਂ ਚੀਜ਼ਾਂ, ਇਹ ਤੇ ਤੁਹਾਨੂੰ ਮੈਂ ਸਰਕਾਰ ਦੀ ਗੜਬੜ ਦੱਸੀ ਹੈ ਕਿ ਕਿਵੇਂ ਲੋਕਾਂ ਨਾਲ ਕਰ ਜਾਂਦੀ ਹੈ ਸਧਾਰਨ ਤਰੀਕੇ ਨਾਲ। ਇਹ ਕਹਤਾ ਕਿ 15% ਬਜਟ ਵੱਡਾ ਹੋ ਗਿਆ, 2,36,000 ਕਰੋੜ ਦਾ ਹੋ ਗਿਆ, 9% ਵਾਧਾ ਦਰ ਆ, ਆਰਥਿਕ ਵਿਕਾਸ ਦਰ ਆ। ਅਰੇ ਸਰ, ਝਾਰਖੰਡ ਦੀ 10% ਆ, ਆਂਧਰਾ ਪ੍ਰਦੇਸ਼ ਦੀ 14% ਆ, ਗੁਜਰਾਤ ਦੀ 12% ਆ, ਯੂਪੀ ਦੀ 12% ਆ। ਇਸ ਤੋਂ ਇਲਾਵਾ ਜਿੰਨਾ ਬਜਟ ਦਾ ਆਕਾਰ ਹੈ, ਲਗਭਗ ਇੰਡੀਆ ਦੇ ਅੱਧਿਓਂ ਜ਼ਿਆਦਾ ਸੂਬੇ ਸਾਡੇ ਤੋਂ ਵੱਡਾ ਆਕਾਰ ਰੱਖਦੇ ਨੇ ਬਜਟ ਦਾ। ਮਤਲਬ ਕਿ ਪੰਜਾਬ ਜਿਹੜਾ 80 ਦੇ ਵਿੱਚ ਸਰਪਲਸ ਸੀਗਾ, ਉਹ ਕਰਜ਼ ਅਤੇ ਅੱਜ ਜੇ ਆਪਾਂ ਵੇਖੀਏ ਬਜਟ ਦੇ ਮਾਮਲੇ ਦੇ ਵਿੱਚ ਹਰੇਕ ਪੱਖ ਤੋਂ ਪਛੜਿਆ ਹੈ। 15ਵੇਂ ਨੰਬਰ ਤੇ ਤਾਂ ਸ਼ਾਇਦ ਅੱਜ ਮੰਨ ਕੇ ਗਏ ਨੇ। ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਜਿਹੜਾ GSDP ਦੇ ਅਨੁਪਾਤ ਕਰਜ਼ ਹੁੰਦਾ ਹੈ, ਇਹ ਇਹਨਾਂ ਨੇ 44% ਦੱਸਿਆ। ਮਤਲਬ ਕਿ ਜਿੰਨੀ GSDP ਆ, ਸਾਡੀ GSDP ਟੋਟਲ ਜਿਹੜੀ 8 ਲੱਖ ਕਰੋੜ ਦੀ ਹੈ, ਉਹਦਾ ਹਿਸਾਬ ਲਾ ਲਓ ਕਿ 44% ਕਰਜ਼ਾ ਪੰਜਾਬ ਤੇ। ਕਿੰਨਾ ਵੱਡਾ ਕਰਜ਼ਾ ਹੈ। ਹੁਣ ਜੇ ਆਈਏ ਚੰਗੀਆਂ ਚੀਜ਼ਾਂ ਇੱਕ ਦੋ ਇਹਦੇ ਚ ਮੈਨੂੰ ਜਿਹੜੀਆਂ ਨੋਟ ਕਰਨ ਨੂੰ ਮਿਲੀਆਂ ਨੇ। ਇੱਕ ਤਾਂ ਹੈ ਕਿ 979 ਲਗਭਗ 1000 ਕਰੋੜ ਦਾ ਬਜਟ ਜਿਹੜਾ ਸਪੋਰਟਸ ਬਜਟ ਹੈ। ਮੈਂ ਆਪਣੀ ਜ਼ਿੰਦਗੀ ਚ ਐਡਾ ਵੱਡਾ ਪੰਜਾਬ ਦਾ ਕਦੇ ਵੀ ਸਪੋਰਟਸ ਬਜਟ ਨਹੀਂ ਦੇਖਿਆ। ਕਿਉਂ? ਉਹਦਾ ਵੱਡਾ ਕਾਰਨ ਇਹ ਕਿ ਸ਼ਾਇਦ ਇਸ ਸਰਕਾਰ ਨੂੰ ਸਮਝ ਆ ਗਈ ਹੈ ਕਿ ਅਸੀਂ ਅੱਕੀ ਪਲਾਈ ਜਿੰਨੇ ਮਰਜ਼ੀ ਹੱਥ ਮਾਰੀ ਚੱਲੀਏ, ਜੇਕਰ ਅਸੀਂ ਆਪਦੀ ਪੀੜ੍ਹੀ ਨੂੰ ਬਚਾਉਣਾ ਹੈ ਤਾਂ ਗਰਾਊਂਡ ਪ੍ਰਫੁੱਲਤ ਕਰਨੇ ਬੜੇ ਲਾਜ਼ਮੀ ਆ। ਔਰ ਗਰਾਊਂਡ ਇੱਕ ਐਸੀ ਚੀਜ਼ ਆ ਜਿਹੜਾ ਪਿੰਡ ਵੜਨ ਤੋਂ ਪਹਿਲਾਂ ਹੀ ਦੱਸ ਦਿੰਦਾ ਹੈ ਕਿ ਕਿਸ ਪਾਰਟੀ ਨੇ ਕਿਸ ਪੱਧਰ ਦਾ ਕੰਮ ਕੀਤਾ। ਤੁਸੀਂ ਸਾਡੇ ਪਿੰਡਾਂ ਵੱਲ ਕਿਤੇ ਆਓ, ਲੰਬੀ ਹਲਕੇ ਦੇ ਵਿੱਚ ਤੁਹਾਨੂੰ ਹਰੇਕ ਪਿੰਡ 'ਚ ਗਰਾਊਂਡ ਮਿਲਣਗੇ, ਹਰੇਕ ਦੂਜੇ ਤੀਜੇ ਪਿੰਡ 'ਚ ਸਟੇਡੀਅਮ ਮਿਲਣਗੇ। ਉਹ ਮਤਲਬ ਕਿ ਦੱਸਦੇ ਆ ਕਿ ਇਹ ਕਿਸੇ ਸਮੇਂ CM ਦਾ ਏਰੀਆ ਸੀਗਾ। ਅਯਾਲੀ ਉਹਨਾਂ ਦੇ ਹਲਕੇ 'ਚ ਚਲੇ ਜਾਓ, ਪਤਾ ਲੱਗਦਾ ਕਿ ਅਯਾਲੀ ਦੇ ਹਲਕੇ 'ਚ ਆ ਗਏ, ਕਿਉਂਕਿ ਉਹਨਾਂ ਦੇ ਗਰਾਊਂਡ ਬੋਲਦੇ ਆ। ਯਾਨੀ ਦੋ ਚੀਜ਼ਾਂ, ਇੱਕ ਤੇ ਜੋ ਯੁੱਧ ਨਸ਼ੇ ਦੇ ਵਿਰੁੱਧ, ਉਹਦੇ ਵਾਸਤੇ ਵੀ ਇਹਨਾਂ ਨੇ ਅੱਜ 150 ਕਰੋੜ ਰੁਪਈਆ ਜਿਹੜਾ ਹੈ ਉਹ ਕਿਹਾ ਕਿ ਅਸੀਂ ਅਮਲੀਆਂ ਦੀ ਯਾਨੀ ਨਸ਼ਾ ਪੀੜਤਾਂ ਦੀ ਮਰਦਮਸ਼ੁਮਾਰੀ ਕਰਵਾਵਾਂਗੇ, ਉਹਦੇ ਵਾਸਤੇ ਰੱਖ ਦਿੱਤਾ ਅੱਡ ਤੋਂ। ਪਰੰਤੂ ਮਤਲਬ ਕਿ ਇੱਕ ਚੀਜ਼ ਜਿਹੜੀ ਉਹ ਅੱਛੀ ਕਰ ਰਹੇ ਆ ਕਿ ਵਾਲੀਬਾਲ, ਫੁੱਟਬਾਲ ਇਤਿਆਦਿਕ ਜਿਹੜੀਆਂ ਕਿ ਸਾਡੀਆਂ ਰਵਾਇਤੀ ਪੇਂਡੂ ਖੇਡਾਂ, ਕਿ ਇਹਨਾਂ ਦੇ ਗਰਾਊਂਡ ਵਧੇਰੇ ਬਣਾ ਦਿੱਤੇ ਜਾਣ, ਲੋਕ ਗਰਾਊਂਡਾਂ 'ਚ ਆ ਜਾਣ, ਨੌਜਵਾਨ ਬੱਚੇ ਗਰਾਊਂਡਾਂ ਨੂੰ ਮੁੜ ਪੈਣ ਤਾਂ ਕਿ ਸਾਨੂੰ ਜ਼ੋਰ ਘੱਟ ਲਾਉਣਾ ਪਵੇ। ਤਾਂ ਇਹ ਇਸ ਬਜਟ ਦੀ ਇੱਕ ਵਿਲੱਖਣਤਾ ਹੈ, ਖਾਸੀਅਤ ਹੈ। ਜੇ ਤੁਸੀਂ ਆਮ ਆਦਮੀ ਪਾਰਟੀ ਦੇ ਸਪੋਰਟਰ ਹੋ, ਕੋਈ ਵੀ ABC, ਤਾਂ ਇਸ ਗੱਲ ਤੇ ਖੁਸ਼ ਹੋਇਆ ਜਾ ਸਕਦਾ ਹੈ ਕਿ ਜੈਨੂਇਨ ਵਜ੍ਹਾ ਹੈ ਖੁਸ਼ ਹੋਣ ਦੀ, ਜਿਸ ਨੂੰ ਕੋਈ ਨਕਾਰ ਨਹੀਂ ਸਕਦਾ। ਕੋਈ ਪੱਤਰਕਾਰ, ਕੋਈ ਬੁੱਧੀਜੀਵੀ, ਕਿਸੇ ਦੀ ਔਕਾਤ ਨਹੀਂ ਹੈ ਇਸ ਨੂੰ ਰੱਦ ਕਰਨ ਦੀ। ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਬਾਕੀ ਹੈ ਡੰਗ ਟਪਾਓ। ਹਾਂ, ਦੂਜੀ ਅੱਛੀ ਚੀਜ਼ ਜੇ ਫੜਨੀ ਹੋਵੇ ਤਾਂ ਉਹ ਹੈ ਕਿ ਇਹਨਾਂ ਨੇ ਜੋ ਆਯੁਸ਼ਮਾਨ ਕੇਂਦਰ ਦੀ ਸਕੀਮ ਆ, ਉਹਦੇ ਵਿੱਚ ਕਹਿ ਲਓ ਕਿ ਆਪਣਾ ਵਰਕ ਚੜਾ ਕੇ ਕਹਿ ਦਿੱਤਾ ਕਿ ਅਸੀਂ ਸਾਰਾ ਪੰਜਾਬ ਹੀ ਕਵਰ ਕਰਾਂਗੇ। ਮਤਲਬ ਕਿ ਕੋਈ ਰਿਚ ਹੈ, ਕੋਈ ਗਰੀਬ ਹੈ, ਸਾਰਿਆਂ ਨੂੰ ਹੈਲਥ ਕੇਅਰ ਇੱਕ ਤਰ੍ਹਾਂ ਨਾਲ ਕਹਿ ਲਓ ਮਿਲ ਜਾਏਗੀ ਆਯੁਸ਼ਮਾਨ ਦੇ ਥਰੂ। ਤੇ ਉਹ 5 ਲੱਖ ਤੋਂ ਵਧਾ ਕੇ ਇਲਾਜ ਦੀ ਜਿਹੜੀ ਹੱਦ ਆ ਉਹ 10 ਲੱਖ ਕਰ ਦਿੱਤੀ। ਇਹ ਇੱਕ ਅੱਛਾ, ਮੇਰੇ ਖਿਆਲ ਦੇ ਨਾਲ ਇਹ ਇੱਕ ਅੱਛਾ ਕਹਿ ਲਓ ਕਿ ਬਈ ਇਹ। ਹੁਣ ਜੇ ਆਪਾਂ ਗੱਲ ਕਰੀਏ ਕਿ ਡੰਗ ਟਪਾਊ ਕਿਵੇਂ ਆ ਕਿ ਖੇਤੀ 'ਚ ਤੁਸੀਂ ਦੇਖੋ ਕਿ ਵੇਖਣ ਨੂੰ ਇੱਕ ਅਮਾਉਂਟ ਬਹੁਤ ਵੱਡਾ ਲੱਗੇਗਾ ਤੁਹਾਨੂੰ ਗੁਰਪ੍ਰੀਤ ਜੀ, ਸੌਰੀ, ਉਹ ਜਿਹੜਾ ਬਜਟ ਹੈ ਉਹ ਇਦਾਂ ਲੱਗਦਾ ਹੈ ਕਿ ਜਿੱਦਾਂ ਮਤਲਬ ਜੇ ਦੇਖੀਏ ਤਾਂ 14,524 ਕਰੋੜ। ਤਾਂ ਪਰ ਉਹਦੇ 'ਚ ਕੀ ਆ ਗੁਰਪ੍ਰੀਤ ਜੀ ਕਿ ਜੇ ਤੁਸੀਂ ਵੇਖੋਗੇ ਤਾਂ ਉਹਦੇ 'ਚ ਸਿੱਧਾ 10,000 ਕਰੋੜ ਦੀ ਤਾਂ ਬਿਜਲੀ ਸਬਸਿਡੀ ਚਲੇਗੀ, ਤਾਂ ਬਾਕੀ ਨੂੰ ਤੁਸੀਂ ਵੰਡ ਲਓ। ਖੇਤੀ ਖੋਜ ਤੇ ਕੀ ਬਚੇਗਾ, ਗੰਨੇ ਵਾਲਿਆਂ ਨੂੰ ਕੀ ਬਚੇਗਾ, ਪਸ਼ੂ ਪਾਲਣ ਵਾਲਿਆਂ ਨੂੰ ਕੀ ਬਚੇਗਾ, ਵਿਭਿੰਨਤਾ ਤਾਂ ਕੀ ਬਣੇਗਾ। ਮਤਲਬ ਕਿ ਅਮਾਉਂਟ ਵੱਡੀ ਹੈ, ਨੋ ਡਾਊਟ, ਪਰ ਜਦੋਂ ਅਸੀਂ ਉਹਨੂੰ ਤਹਿ ਦੇ ਵਿੱਚੋਂ ਲੱਭਦੇ ਹਾਂ ਕਿ ਉਹ ਜਾਣੀ ਕਿੱਧਰ ਆ, ਫਿਰ ਪਤਾ ਲੱਗਦਾ ਕਿ ਇਸ ਦੀ ਕੋਈ ਜ਼ਿਆਦਾ ਕਹਿ ਲਓ ਕਿ ਸਾਨੂੰ ਫਾਇਦੇਮੰਦ ਚੀਜ਼ ਦਿਖਦੀ ਨਹੀਂ ਹੈ। ਹੁਣ ਇਹ ਤੋਂ ਇਲਾਵਾ ਜੇ ਆਪਾਂ ਅੱਗੇ ਚੱਲੀਏ, ਉਹਦੇ ਵਿੱਚ ਸਭ ਤੋਂ ਵੱਡੀ ਗੱਲ ਆ ਜਾਂਦੀ ਆ ਸਿਹਤ ਦੀ। ਤਾਂ ਸਿਹਤ ਦੀ ਵੀ ਇਹਨਾਂ ਨੇ ਇੱਕ ਅੱਛੀ ਖਾਸੀ ਰਕਮ ਜਿਹੜੀ ਆ ਉਹ ਰੱਖੀ ਹੈ। ਪਰੰਤੂ ਗੱਲ ਇਹ ਆ ਕਿ ਸਿਹਤ ਦਾ ਢਾਂਚਾ ਆਪਾਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦਾ ਖਸਤਾ ਹਾਲ ਦੇ ਵਿੱਚ ਹੈ। ਹਾਂ,
ਜੋ ਸਰਕਾਰੀ ਕਾਲਜ ਹੈ ਇਹਨਾਂ ਦੇ ਵਾਸਤੇ ਕੁਝ ਜ਼ਿਆਦਾ ਨਹੀਂ ਹੈ। ਤੇ ਬਾਕੀ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਮੈਨੂੰ ਬਜਟ ਦੇ ਵਿੱਚ ਕੁਝ ਜ਼ਿਆਦਾ ਨਹੀਂ ਲੱਗਾ। ਹਾਂ, ਇਹ ਠੀਕ ਠਾਕ ਆ ਕਿ ਬਈ ਆਪਾਂ ਜੇ ਇੱਕ ਪੱਖ ਤੋਂ ਦੇਖੀਏ ਤਾਂ ਇਹ ਚੀਜ਼ ਹੈ ਕਿ ਨਵਾਂ ਟੈਕਸ ਨਹੀਂ ਲਾਇਆ ਗੁਰਪ੍ਰੀਤ ਜੀ, ਨਵਾਂ ਟੈਕਸ ਇਹਨਾਂ ਨੇ ਕੋਈ ਨਹੀਂ ਲਾਇਆ। ਬਾਕੀ ਇਹਦੇ ਵਿੱਚ ਹੋਰ ਆਮ ਚੀਜ਼ਾਂ ਨੇ, ਜਿਵੇਂ ਉਦਯੋਗ ਲਈ ਇਹਨਾਂ ਨੇ ਜਿਹੜੀ ਰਕਮ ਰੱਖੀ ਆ ਮੇਰੇ ਖਿਆਲ ਦੇ ਨਾਲ 3426 ਕਰੋੜ ਆ। ਹੁਣ ਵੇਖਣ ਨੂੰ ਤੁਹਾਨੂੰ ਇਹ ਲੱਗੇਗੀ ਕਿ 3426 ਕਰੋੜ ਜੇ ਆਪਾਂ ਅਮਾਉਂਟ ਵੇਖੀਏ ਠੀਕ ਠਾਕ ਹੈ ਨਾ, ਪਰੰਤੂ ਜਦੋਂ ਆਪਾਂ ਵੇਖੀਏ ਕਿ ਇਹਨਾਂ ਨੂੰ ਵੀ ਬਿਜਲੀ ਸਬਸਿਡੀ ਦਿੰਦੇ 2000 ਕਰੋੜ ਤਾਂ ਲਗਭਗ ਉਧਰ ਹੀ ਖਰਚ ਹੋ ਗਿਆ। ਤਾਂ ਪਿੱਛੇ ਨਵੀਂ ਇੰਡਸਟਰੀ ਵਾਸਤੇ ਜਾਂ ਹੋਰ ਇਨੋਵੇਸ਼ਨ ਵਾਸਤੇ, ਲੈਂਡ ਵਾਸਤੇ ਜਾਂ ਹੋਰ ਨਵੇਂ ਉਦਯੋਗਾਂ ਵਾਸਤੇ, ਉਤਸ਼ਾਹਤ ਵਾਸਤੇ ਉਹ ਕੁਝ ਜ਼ਿਆਦਾ ਨਹੀਂ ਬਚਦਾ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਆਪਾਂ ਨੂੰ ਬਈ ਇਹ ਸਭ ਕੁਝ ਜਿਹੜਾ ਨਾ ਦੇਖਣਾ ਪਊਗਾ ਕਿ ਅਸੀਂ ਇਹਨਾਂ ਅੰਕੜਿਆਂ ਦੇ ਵਿੱਚ ਨਾ ਉਲਝੀਏ, ਬਲਕਿ ਇਹ ਚੀਜ਼ ਸਾਨੂੰ ਫੜਨੀ ਚਾਹੀਦੀ ਆ। ਇਸ ਚੀਜ਼ ਤੋਂ ਸਾਨੂੰ ਮਤਲਬ ਹੈਲੋ ਹੈਲੋ ਹਾਂਜੀ, ਮੈਂ ਇਹੋ ਹੀ ਗੱਲ ਕਹਿ ਰਿਹਾ ਸੀਗਾ ਗੁਰਪ੍ਰੀਤ ਜੀ ਕਿ ਬਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਆਮ ਬੰਦੇ ਦੀ ਭਾਸ਼ਾ 'ਚ ਬਜਟ ਜਿਹੜਾ ਹੈ ਨਾ ਉਹ ਆਮ ਬੰਦੇ ਤੱਕ ਲਿਜਾਣਾ ਪਊਗਾ, ਤਾਂ ਕਿ ਉਹਦੀ ਬਜਟ ਪ੍ਰਤੀ ਸਮਝ ਜਿਹੜੀ ਆ ਉਹ ਹੋਰ ਵੀ ਵਧੇ। ਠੀਕ ਹੈ ਨਾ ਜੀ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਜਿਹੜਾ ਫਰਜ਼ ਬਣਦਾ ਉਹ ਸਾਡਾ ਹੀ ਮੁੱਢਲਾ ਬਣਦਾ ਕਿ ਅਸੀਂ ਬਜਟ ਨੂੰ ਇੱਕ ਤੇ ਇਹ ਕਿ ਨਿਰਪੱਖ ਢੰਗ ਨਾਲ ਦੇਖੀਏ, ਜਿੱਥੇ ਕੋਈ ਚੰਗੀ ਚੀਜ਼ ਹੈ ਚੰਗੀ ਹੈ। ਹਾਂ, ਸਰਕਾਰ ਨੇ 1100 ਕਰੋੜ ਜਿਹੜਾ 1100 ਰੁਪਈਆ ਦੇਣ ਦਾ ਕਿਹਾ ਸੀਗਾ ਨਾ ਬੀਬੀਆਂ ਨੂੰ, ਉਹ ਨਹੀਂ ਦਿੱਤਾ। ਉਹਦੇ ਤੇ ਚਰਚਾ ਜ਼ਿਆਦਾ ਹੋ ਰਹੀ ਆ, ਪਰ ਜਿਹੜੇ ਸੈਕਟਰ 'ਚ ਜਿੰਨਾ ਅਮਾਉਂਟ ਐਲੋਕੇਟ ਕੀਤਾ ਹੈ ਉਹ ਕਿੰਨਾ ਅੱਗੇ ਜਾਣਾ ਹੈ, ਕਿਹਦੇ ਲਈ ਕਿੰਨਾ ਅੱਗੇ ਜਾਣਾ, ਉਹ ਸਾਰੀਆਂ ਚੀਜ਼ਾਂ ਖੋਲ ਕੇ ਦੱਸਣ ਵਾਲੇ ਅਰਥ ਸ਼ਾਸਤਰੀ ਸਾਡੇ ਕੋਲ ਬਹੁਤ ਥੋੜੇ ਨੇ ਜੀ। ਕਿਉਂਕਿ ਇਹ ਵਿਸ਼ਾ ਵੀ ਬਹੁਤ ਖੁਸ਼ਕ ਹੁੰਦਾ ਹੈ, ਇਸ ਕਰਕੇ ਇਸ ਨੂੰ ਜਿਹੜੇ ਗੰਭੀਰਤਾ ਨਾਲ ਸਮਝਦੇ ਨੇ ਉਹੀ ਖੋਲ ਕੇ ਇਸ ਦੀ ਪੇਸ਼ਕਾਰੀ ਚੰਗੇ ਢੰਗ ਦੇ ਨਾਲ ਆਮ ਲੋਕਾਂ ਦੇ ਸਾਹਮਣੇ ਕਰ ਸਕਦੇ ਨੇ। ਸੋ ਅਗਲੇ ਸਵਾਲ ਤੇ ਜੇਕਰ ਮੈਂ ਚੱਲਾਂ ਤਾਂ ਵਿਜੀਲੈਂਸ ਚੀਫ ਨੂੰ ਫਿਰ ਤੋਂ ਹਟਾ ਦਿੱਤਾ ਹੈ ਤੇ ਨਵੇਂ ਚੀਫ ਨਿਯੁਕਤ ਕੀਤੇ ਗਏ ਨੇ ਜੀ। ਇਹ ਬੜੀ ਜਲਦੀ ਚ ਹੋ ਰਿਹਾ ਸਾਰਾ ਕੁਝ, ਲਾਉਣ ਲਗਾਉਣ ਵਾਲਾ ਕੰਮ। ਆਪਾਂ ਤਕਰੀਬਨ ਗੱਲ ਗੁਰਪ੍ਰੀਤ ਜੀ ਕਰ ਹੀ ਚੁੱਕੇ ਸੀਗੇ। ਕੱਲ ਇਹਨਾਂ ਨੇ ਸਥਾਨਕ ਸਰਕਾਰਾਂ ਦੇ ਜਿਹੜੇ ਵਿਜੀਲੈਂਸ ਆਫੀਸਰ ਸੀਗੇ ਉਹਨਾਂ ਨੂੰ ਬਦਲਿਆ। ਅੱਛਾ, 35 ਕੇ 37 ਦਿਨ ਪਹਿਲਾਂ ਇਹਨਾਂ ਨੇ ਵਿਜੀਲੈਂਸ ਦਾ ਚੀਫ ਬਦਲਿਆ ਸੀ, ਇਹ ਕਹਿ ਕੇ ਕਿ ਜਿਹੜੀ ਵਿਜੀਲੈਂਸ ਆ ਉਹ ਖੁਦ ਉਗਰਾਈਆਂ 'ਚ ਪੈ ਗਈ ਆ। ਤੇ ਇਹ ਇੱਕ ਚੀਜ਼ ਜਿਹੜੀ ਆ ਨਾ ਗੁਰਪ੍ਰੀਤ ਜੀ, ਉਹ ਖਾਸੀ ਕਹਿ ਲਓ ਕਿ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਅੰਦਰ ਖਾਤੇ ਕਿ ਵਿਜੀਲੈਂਸ ਠੀਕ ਉਸੇ ਤਰ੍ਹਾਂ ਹੀ ਕੰਮ ਕਰਦੀ ਹੈ ਜਿੱਦਾਂ ਈਡੀ ਬਾਰੇ ਕਿਹਾ ਗਿਆ ਕਿ ਈਡੀ ਇਹੋ ਜਿਹੀ ਬਣ ਗਈ ਆ ਕਿ ਇੱਕ ਵੱਡੇ ਕਾਰੋਬਾਰੀਆਂ ਦੀਆਂ ਫਾਈਲਾਂ ਕੱਢ ਕੇ ਕਢਾ ਕੇ ਐਕਸਟੋਰਸ਼ਨ ਦਾ ਕੰਮ ਵੀ ਕਰਦੀ ਹੈ। ਕਈ ਥਾਂ ਦੋਸ਼ ਲੱਗੇ ਸਾਡੇ ਨਾਲ। ਤਾਂ ਵਿਜੀਲੈਂਸ ਦੀ ਇਹ ਚਰਚਾ ਤੇ ਆਪਾਂ ਸੁਣੀ ਤੇ ਉਸ ਤੋਂ ਬਾਅਦ ਵਿਜੀਲੈਂਸ ਦੇ ਚੀਫ ਬਦਲ ਦਿੱਤੇ। ਚਲੋ ਇਹ ਲੌਜਿਕ ਸਮਝ ਆਇਆ ਕਿ ਸਰਕਾਰ ਕਿਸੇ ਵੀ ਪੱਖ ਤੋਂ ਹੁਣ ਵਿਜੀਲੈਂਸ ਦੇ ਉੱਤੇ ਜਨਤਕ ਤੌਰ ਤੇ ਜੇ ਕਾਰਵਾਈ ਕਰਦੀ ਹੈ ਤਾਂ ਬਿਲਕੁਲ ਬੇੜਾ ਹੀ ਗਰਕ ਹੋ ਜਾਣਾ ਕਿ ਮੂੰਹ ਵਿਖਾਉਣ ਦੇ ਕਾਬਿਲ ਹੀ ਨਹੀਂ ਰਹਿਣਾ। ਪਰ ਜੇ ਮੰਨ ਲਓ ਆਪਾਂ ਉਸ ਚੀਜ਼ ਨੂੰ ਜਿਹੜੀ ਚਰਚਾ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਸੀ, ਜੇ ਉਸ ਨੂੰ ਸੱਚ ਮੰਨ ਲਈਏ ਤਾਂ ਗੁਰਪ੍ਰੀਤ ਜੀ ਹੁਣ ਕੀ ਹੋਇਆ 37 ਦਿਨ ਦੇ ਵਿੱਚ? ਹੁਣ ਕੀ ਹੋਇਆ 37 ਦਿਨ ਦੇ ਵਿੱਚ? ਇੱਕ ਵੱਡਾ ਸਵਾਲ ਰਹੇਗਾ ਪੱਤਰਕਾਰਾਂ ਵਾਸਤੇ ਕਿ ਕੀ ਕਾਰਨ ਹੈ ਜੀ, ਕਿ ਜਾਂ ਮਤਲਬ ਕਿ ਪਹਿਲੀ ਬਦਲੀ ਤੋਂ ਕਿਤੇ ਨਾ ਕਿਤੇ ਖੁਸ਼ ਨਹੀਂ ਸਨ ਦਿੱਲੀ ਵਾਲੇ। ਕਿਉਂਕਿ ਤੁਸੀਂ ਦੇਖੋ ਨਾ, ਮਨੀਸ਼ ਸਿਸੋਦੀਆ ਆਏ ਨੇ, ਕੱਲ ਕੇ ਪਰਸੋਂ ਆਏ ਨੇ। ਮਨੀਸ਼ ਸਿਸੋਦੀਆ ਪੱਕੇ ਪੈਰੀ ਆਇਆ, ਮੈਂ ਤੁਹਾਨੂੰ ਜਿਵੇਂ ਦੱਸਿਆ ਸੀਗਾ ਉਹ ਪੱਕੇ ਪੈਰੀ ਆਇਆ ਕਿ ਮਨੀਸ਼ ਸਿਸੋਦੀਆ ਨੂੰ ਥਾਪੜਾ ਦੇ ਕੇ ਕੇਜਰੀਵਾਲ ਸਾਹਿਬ ਨੇ ਭੇਜ ਦਿੱਤਾ ਕਿ ਤੁਸੀਂ ਦੁਬਾਰਾ ਤੋਂ ਦੇਖੋ, ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਮੀ ਪੇਸ਼ੀ ਆ ਤੁਸੀਂ ਉਹਨੂੰ ਠੀਕ ਕਰੋ। ਤਾਂ ਵਿਜੀਲੈਂਸ ਮਹਿਕਮਾ ਜਿਹੜਾ ਉਹ ਤੁਹਾਨੂੰ ਪਤਾ ਹੀ ਆ, ਹੁਣ ਗਾਂ ਲੁਧਿਆਣੇ ਦਾ ਇਲੈਕਸ਼ਨ ਆ ਗਿਆ, ਪੱਛਮ ਦਾ ਜ਼ਿਮਨੀ ਇਲੈਕਸ਼ਨ ਆ ਗਿਆ, ਤਾਂ ਇਦਾਂ ਮਤਲਬ ਕਿ ਗਾਂ ਜੇ ਆਪਾਂ ਦੇਖੀਏ ਤਾਂ ਦੂਜੇ ਇਲੈਕਸ਼ਨ ਦੀ ਤਿਆਰੀ ਹੋ ਜਾਣੀ। ਸੋ ਇਸ ਵਾਸਤੇ ਮਹੱਤਵਪੂਰਨ ਹੈ ਟਾਈਮ। ਤਾਂ ਇਸੇ ਕਰਕੇ ਸ਼ਾਇਦ ਹੋ ਸਕਦਾ ਕਿ ਨਗੇਸ਼ਵਰ ਰਾਓ ਨੂੰ ਹਟਾ ਕੇ ਇਹਨਾਂ ਨੇ ਆਈਪੀਐਸ ਸੁਰਿੰਦਰਪਾਲ ਪਰਮਾਰ ਜੀ ਨੂੰ, ਬੜੇ ਇਹ ਵੀ ਕਹ ਲੋ ਕਿ ਕਾਬਲ ਤੇ ਪੁਰਾਣੇ ਅਫਸਰ ਨੇ, ਬੜੇ ਜਾਣੂ ਨੇ ਪੰਜਾਬ ਦੇ ਹਾਲਾਤਾਂ ਤੋਂ, ਇਹਨਾਂ ਨੂੰ ਨਿਯੁਕਤ ਕੀਤਾ। ਪਰ ਇਹ ਇੱਕ ਸਸਪੈਂਸ ਬਣਿਆ ਹੋਇਆ
ਕਿ 37 ਦਿਨਾਂ ਦੇ ਵਿੱਚ ਨਗੇਸ਼ਵਰ ਰਾਓ ਨੂੰ ਹਟਾ ਦੇਣਾ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਸੰਗੋਂ ਨਹੀਂ ਉਤਰਦਾ ਮਾਮਲਾ, ਕਿ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ, ਕੋਈ ਨਾ ਕੋਈ ਰਾਜ ਤੇ ਹੈ ਹੀ ਹੈ ਨਾ। ਕੀ ਕੋਈ ਕੇਸਾਂ ਦੀ ਢਿੱਲੀ ਪੈਰਵਾਈ ਹੈ? ਕੀ ਕੋਈ ਐਸਾ ਟਾਸਕ ਦਿੱਤਾ ਗਿਆ ਜਿਹਨੂੰ ਉਹ ਅਚੀਵ ਨਹੀਂ ਕਰ ਸਕੇ? ਕੀ ਜੋ ਚਰਚਾਵਾਂ ਪਹਿਲਾਂ ਚੱਲ ਰਹੀਆਂ ਸਨ ਵੈਸਾ ਹੀ ਫਿਰ ਸ਼ਿਕਾਇਤੀ ਚੱਕਰ ਸਰਕਾਰ ਤੱਕ ਪਹੁੰਚਿਆ ਕਿ ਫਿਰ ਉਹੀ ਕੰਮ ਚੱਲ ਰਿਹਾ? ਮਤਲਬ ਕਿ ਇਹ ਗੱਲਾਂ ਹਾਲੇ ਕਹਿ ਲਓ ਕਿ ਕਿਆਫੇ ਨੇ, ਸਪਸ਼ਟਤਾ ਕੁਝ ਨਹੀਂ ਹੈ, ਪੁਸ਼ਟੀ ਕੁਝ ਨਹੀਂ ਹੈ, ਪਰ ਕੁਝ ਨਾ ਕੁਝ ਤੇ ਹੈ ਨਾ ਗੁਰਪ੍ਰੀਤ ਜੀ ਇਹਦੇ ਚ। ਜੀ ਕੁਛ ਤਾਂ ਹੈ, ਇਸੇ ਕਰਕੇ ਇਹ ਧੂਆਂ ਉੱਠ ਰਿਹਾ ਹੈ ਤੇ ਇਸ ਧੂਏ ਦੇ ਵਿੱਚੋਂ ਬਦਲੀ ਤੇ ਬਦਲੀ ਨਿਕਲ ਰਹੀ ਹੈ। ਉਧਰ ਕੁਝ ਮੈਂ ਫੇਸਬੁੱਕ ਤੇ ਵੀ ਦੇਖ ਰਿਹਾ ਸੀ, ਲਗਾਤਾਰ ਪੋਸਟਾਂ ਸਾਂਝੀਆਂ ਹੋ ਰਹੀਆਂ ਨੇ ਕਿ ਇੱਕ ਅੱਜ ਹੋਰ ਹੀ ਵਿਧਾਇਕ ਨੂੰ ਲੋਕ ਮੰਤਰੀ ਕਹਿ ਕੇ ਸੱਦੀ ਜਾਂਦੇ ਸੀ ਵੀ ਸ਼ਾਇਦ ਨੰਬਰ ਲੱਗਣ ਵਾਲਾ ਹੈ, ਉਧਰੋਂ ਵੀ ਕੋਈ ਖੁਸ਼ਖਬਰੀ ਕਿਸੇ ਦੇ ਲਈ ਆ ਸਕਦੀ ਹੈ। ਪਰ ਆਪਾਂ ਚੱਲਦੇ ਹਾਂ ਜੀ ਅਗਲੀ ਖਬਰ ਦੇ ਵੱਲ। ਨਰੈਣ ਸਿੰਘ ਚੌੜਾ ਹੋਣਾ ਨੂੰ ਕੱਲ ਜ਼ਮਾਨਤ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਜ਼ਾਹਰ ਸੀ ਕਿ ਅਕਾਲੀ ਦਲ ਦਾ ਪ੍ਰਤੀਕਰਮ ਉਸ ਤੇ ਆਉਣਾ ਹੀ ਆਉਣਾ ਸੀ। ਤੇ ਕਿੱਦਾਂ ਦੇ ਪ੍ਰਤੀਕਰਮ ਆ ਰਹੇ ਨੇ, ਕੀ ਕਹਿ ਰਹੇ ਨੇ ਹੁਣ ਅਕਾਲੀ ਦਲ ਵਾਲੇ? ਦੇਖੋ ਅਕਾਲੀ ਦਲ ਵੱਲੋਂ ਕੋਈ, ਮੈਂ ਸਮਝਦਾ ਕਿ ਜਿੱਦਾਂ ਮਜੀਠੀਆ ਜਾਂ ਸੁਖਬੀਰ ਸਿੰਘ ਬਾਦਲ, ਚੀਮਾ ਸਾਹਿਬ, ਭੁੰਦੜ ਸਾਹਿਬ, 4-5 ਇਹ ਲੀਡਰ ਨੇ, ਇਹਨਾਂ ਨੂੰ ਮੈਂ ਗਿਣਦਾ ਕਿ ਇਹੀ ਮੋਹਰਲੀ ਕਤਾਰ ਦੇ ਲੀਡਰ ਆ। ਤੇ ਦੂਜੀ ਕਤਾਰ ਦੇ ਵਿੱਚ ਆ ਗਏ ਜਿਵੇਂ ਬੰਟੀ, ਰੋਜ਼ੀ ਵਗੈਰਾ ਨਾਮ ਅੱਗੇ ਲੈਂਦੇ ਹੁੰਦੇ ਸੀ ਨਾ, ਡਿੰਪੀ, ਤੇ ਉਹ ਤਾਂ ਸਾਰੇ ਚਲੇ ਗਏ ਵਿੱਚੋਂ ਨਿਕਲ ਕੇ। ਤਾਂ ਮਤਲਬ ਕਿ ਅੱਜ ਬੰਟੀ ਰੋਮਾਣਾ ਜੀ ਬੋਲਿਆ, ਪਰਮਬੰਸ ਸਿੰਘ ਬੰਟੀ ਰੋਮਾਣਾ ਫਰੀਦਕੋਟ ਤੋਂ ਨੇ। ਇਹਨਾਂ ਨੇ ਜਿਹੜਾ ਦੋਸ਼ ਲਾਇਆ ਉਹ ਦੋਸ਼ ਇਹ ਲਾਇਆ ਕਿ ਸਰਕਾਰ ਨੇ ਜਾਣਬੁੱਝ ਕੇ ਇੱਕ ਕਮਜ਼ੋਰ ਚਾਰਜਸ਼ੀਟ ਫਾਈਲ ਕੀਤੀ ਜਿਹਦੇ ਕਰਕੇ ਦੋਸ਼ੀ ਨੂੰ ਜ਼ਮਾਨਤ ਮਿਲ ਗਈ। ਉਹਨਾਂ ਨੇ ਫਰੀਦਕੋਟ ਦੇ ਵਿੱਚ ਆਪਣੀ ਰਿਹਾਇਸ਼ ਤੇ ਹੀ ਇਹ ਪੀਸੀ ਕੀਤੀ ਆ ਕਿ ਉਹਨਾਂ ਨੇ ਆਖਿਆ ਪੁਲਿਸ ਦੀ ਜਾਂਚ ਦੇ ਵਿੱਚ ਜਿਹੜੇ ਕਈ ਮਹੱਤਵਪੂਰਨ ਪੱਖ ਸੀ ਜਾਣਬੁੱਝ ਕੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਤੇ ਚਾਰਜਸ਼ੀਟ ਦੇ ਵਿੱਚ ਨਾ ਤੇ ਸੁਖਬੀਰ ਸਿੰਘ ਬਾਦਲ ਦਾ ਬਿਆਨ ਸ਼ਾਮਲ ਕੀਤਾ ਗਿਆ ਤੇ ਨਾ ਹੀ ਆਰਮਜ਼ ਐਕਟ ਦੇ ਲਈ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਜ਼ਰੂਰੀ ਇਜਾਜ਼ਤ ਲਈ ਗਈ। ਇਹਨਾਂ ਕਮੀਆਂ ਦੇ ਆਧਾਰ ਤੇ ਹੀ ਅਦਾਲਤ ਨੇ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ। ਦੇਖੋ ਠੀਕ ਆ, ਅਕਾਲੀ ਦਲ ਨੂੰ ਆਪਣਾ ਪੱਖ ਰੱਖਣ ਦੀ ਇਜਾਜ਼ਤ ਹੈ। ਜੇ ਆਪਾਂ ਵੇਖੀਏ ਅਕਾਲੀ ਦਲ ਨੂੰ ਆਪਣੀਆਂ ਸਟੇਟਮੈਂਟਾਂ ਜਾਰੀ ਕਰਨ ਦਾ ਅਧਿਕਾਰ ਹੈ। ਖੁਦ ਬੰਟੀ ਰੋਮਾਣਾ ਜੀ ਵੀ ਵਕਾਲਤ ਦੇ ਨਾਲ ਜੁੜੇ ਨੇ, ਜਾਣੂ ਨੇ, ਉਹ ਚੰਗੀ ਤਰ੍ਹਾਂ ਜਾਣਦੇ ਨੇ। ਮੈਂ ਉਹਨਾਂ ਦੇ ਇਹਨਾਂ ਪੁਆਇੰਟਾਂ ਤੇ ਵੀ ਕਿੰਤੂ ਪਰੰਤੂ ਨਹੀਂ ਕਰਾਂਗਾ। ਪਰ ਹੁਣ ਦੇਖੋ ਇਹੀ ਚੀਜ਼ਾਂ ਕਹਿ ਲਓ ਕਿ ਅੱਗੇ ਵੀ ਆਪਾਂ ਕੱਲ ਗੱਲ ਕਰਦੇ ਸਾਂ ਸ਼ਾਇਦ ਗੁਰਪ੍ਰੀਤ ਜੀ, ਕਿ ਇਹੋ ਜਿਹੀਆਂ ਹੀ ਗੱਲਾਂ ਕੁਛ ਹੋਈਆਂ ਜਿੱਦਾਂ ਨਰੈਣ ਸਿੰਘ ਚੌੜਾ ਦੀ ਪੱਗ ਲੈ ਜਾਣੀ, ਮਜੀਠੀਆ ਵੱਲੋਂ ਲਗਾਤਾਰ ਪ੍ਰੈਸ ਕਾਨਫਰੰਸਾਂ ਕਰਨੀਆਂ, ਸੀਸੀਟੀਵੀ ਵਗੈਰਾ ਜਾਂ ਹੋਰ ਇਸ ਤਰ੍ਹਾਂ ਦੇ ਸ਼ੱਕ ਸ਼ੁਬੇ ਕੱਢਣੇ। ਉਹਨਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਹੜੀ ਸ਼ੁਰੂਆਤੀ ਗੇੜ 'ਚ ਹਮਦਰਦੀ ਜੁੜੀ ਸੀ ਉਹ ਘਟਦੀ ਗਈ। ਹੁਣ ਗੱਲ ਇਹ ਹੈ ਕਿ ਦੇਖੋ, ਜਾਂ ਤਾਂ ਤੁਸੀਂ ਉਸ ਵੇਲੇ ਸਰਕਾਰ ਦੇ ਖਿਲਾਫ ਤੁਹਾਨੂੰ ਜੇ ਜਾਂਚ ਪੜਤਾਲ ਤੇ ਯਕੀਨ ਨਹੀਂ ਸੀ ਤਾਂ ਤੁਸੀਂ ਕੋਈ ਜਾਂਚ ਪੜਤਾਲ ਵਾਸਤੇ, ਜਿਵੇਂ ਹੁਣ ਮੰਨ ਲਓ ਕਰਨਲ ਬਾਠ ਦਾ ਮਾਮਲਾ, ਉਹ ਹਾਈ ਕੋਰਟ ਚਲੇ ਗਏ, FIR ਤਾਂ ਉੱਥੇ ਵੀ ਕੱਟੀ ਹੈ ਨਾ ਸਰਕਾਰ ਨੇ। ਤਾਂ ਇੱਥੇ ਜੇ ਤੁਹਾਨੂੰ ਪਤਾ ਸੀ ਕਮਜ਼ੋਰ FIR ਹੈ, ਤੁਸੀਂ ਵਕਾਲਤ ਦੇ ਨਾਲ ਜੁੜੇ ਹੋ, ਤਾਂ ਤੁਸੀਂ ਜਾਂਚ ਪੜਤਾਲ ਕਿਸੇ ਸੈਂਟਰਲ ਏਜੰਸੀ ਕੋਲ ਲਿਜਾਣ ਵਾਸਤੇ ਪਹੁੰਚ ਕਰ ਸਕਦੇ ਸੀ। ਨਹੀਂ ਤਾਂ ਤੁਸੀਂ ਦੇਖੋ, ਗੱਲ ਇਹ ਹੈ ਕਿ ਅੱਜ ਇਹਨਾਂ ਨੇ ਇੱਕ ਹੋਰ ਕਿਹਾ, ਸ਼ਾਇਦ ਮੈਂ ਪੜ੍ਹ ਰਿਹਾ ਸੀਗਾ ਇੱਥੇ ਇੱਕ ਨਿਊਜ਼ ਵੈਬਸਾਈਟ ਤੇ, ਕਿ ਇਹ ਕਹਿ ਰਹੇ ਸਨ ਬੰਟੀ ਰੋਮਾਣਾ ਜੀ ਕਿ ਮਤਲਬ ਕਿ ਇਹ ਖੁਦ ਮੰਨੇ ਆ ਨਰੈਣ ਸਿੰਘ ਚੌੜਾ ਕਿ ਉਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਹਥਿਆਰ ਵਗੈਰਾ ਜਿਹੜੇ ਵਿਦੇਸ਼ਾਂ ਤੋਂ ਮੰਗਾਏ ਸੀ। ਦੇਖੋ ਪਹਿਲੀ ਗੱਲ, ਪੁਲਿਸ ਦਾ ਇਕਬਾਲੀਆ ਬਿਆਨ ਜਿਹੜਾ ਉਹ ਨਹੀਂ ਮੰਨਿਆ ਜਾਂਦਾ। ਮਤਲਬ ਕਿ ਮੈਂ ਤੁਹਾਡੀ ਕਸਟਡੀ 'ਚ ਡੰਡੇ ਨਾਲ ਜੋ ਮਰਜ਼ੀ ਮੈਥੋਂ ਲਿਖਾ ਲਓ, ਅਦਾਲਤ ਨਹੀਂ ਮੰਨਦੀ। ਦੂਜੀ ਗੱਲ ਕਿ ਜੇ ਕੋਈ ਕੌਮਾਂਤਰੀ ਲਿੰਕ ਸੀਗਾ ਤੇ ਫਿਰ ਤੇ NIA ਇਨਵੋਲਵ ਹੋ ਜਾਣੀ ਸੀ ਆਪਣੇ ਆਪ, ਉਹ ਮਾਮਲਾ ਹੀ NIA ਕੋਲ ਚਲੇ ਜਾਣਾ ਸੀਗਾ ਜੀ। ਕਿਉਂਕਿ ਤੁਹਾਨੂੰ ਪਤਾ ਨਾ, ਜੇ ਕੌਮਾਂਤਰੀ ਅੱਤਵਾਦ ਦਾ ਕੋਈ ਵੀ ਮਾਮਲਾ ਨਿਕਲਦਾ, ਠੀਕ ਹੈ ਨਾ ਜੀ, ਉਹ NIA ਆਪਣੇ ਹੱਥਾਂ 'ਚ ਲੈ ਲੈਂਦੀ ਆ। ਇਹ ਮਾਮਲਾ NIA ਦੇ ਕੋਲ ਕਿਉਂ ਨਹੀਂ ਗਿਆ, ਫਿਰ ਇਹ ਵੀ ਇੱਕ ਵੱਡਾ ਸਵਾਲ ਹੈ। ਸੋ ਗੱਲ ਇਹ ਆ ਕਿ ਜਿਸ ਤਰ੍ਹਾਂ ਮੈਂ ਸਮਝ ਸਕਦਾ ਕਿ ਜ਼ਮਾਨਤ ਮਿਲ ਗਈ ਆ, ਹੁਣ ਇਹਨਾਂ ਸਟੇਟਮੈਂਟਾਂ ਨਾਲੋਂ ਜ਼ਮਾਨਤ ਰੱਦ ਤਾਂ ਹੋਣੀ ਨਹੀਂ, ਕੋਰਟ ਬਹੁਤ ਕੁਝ ਵੇਖ ਕੇ ਜ਼ਮਾਨਤ ਦਿੰਦਾ ਹੈ। ਪਰ ਇਹ ਇਦਾਂ ਦੇ ਬਿਆਨ ਜਾਰੀ ਕਰਕੇ ਮੇਰੇ ਖਿਆਲ ਦੇ ਨਾਲ ਹੁਣ ਕੁਝ ਨਹੀਂ, ਪਾਣੀ ਤੇ ਡਾਂਗ ਮਾਰ ਰਿਹਾ ਤੇ ਡਾਂਗ ਮਾਰਿਆ ਪਾਣੀ ਦੋ ਨਹੀਂ ਹੁੰਦੇ। ਮੈਂ ਅੱਜ ਵੀ ਇਹੋ ਹੀ ਗੱਲ ਕਰਦਾ ਕਿ ਨਰੈਣ ਸਿੰਘ ਚੌੜਾ 80 ਸਾਲ ਦੇ ਹੋਣੇ ਆ ਲਗਭਗ, ਮੇਰਾ ਅੰਦਾਜ਼ਾ ਹੈ।
80 ਸਾਲ ਦੇ, ਇਹ ਟ੍ਰਾਇਲ 4-5 ਸਾਲ ਹੋਰ ਚੱਲ ਜਾਣਾ ਹੱਥੋਂ ਸੁੱਟਿਆ। ਠੀਕ ਹੈ ਨਾ ਜੀ। ਤਾਂ ਮਤਲਬ ਇਹ ਆ ਕਿ ਉਮਰ ਦੇ ਇਸ ਪੜਾਅ ਦੇ ਮੱਦੇਨਜ਼ਰ ਜੋ ਮੇਰਾ ਇਹਨਾਂ ਨੂੰ ਸੁਝਾਅ ਸੀ, ਸ਼ਾਇਦ ਇਹਨਾਂ ਨੂੰ ਵਾਚਣਾ ਚਾਹੀਦਾ, ਨਾ ਕਿ ਹੁਣ ਇਧਰਲੇ ਪਾਸੇ ਭੱਜਣਾ। ਇਹਨਾਂ ਠੀਕ ਹੈ, ਇਹਨਾਂ ਗੱਲਾਂ ਦਾ ਤੁਕ ਜਿਹੜਾ ਹੈ ਉਹ ਕਿਸੇ ਉਸ ਥਾਂ ਤੇ ਬਣ ਸਕਦਾ ਹੈ ਜਦੋਂ ਤੁਸੀਂ ਕਿਸੇ ਕਾਨੂੰਨੀ ਲੜਾਈ ਨੂੰ ਲੜ ਰਹੇ ਹੋ। ਜਦੋਂ ਤੁਸੀਂ ਕੋਈ ਲੜਾਈ ਲੜ ਹੀ ਨਹੀਂ ਰਹੇ ਤਾਂ ਮਹਿਜ਼ ਇੱਕ ਸਟੇਟਮੈਂਟ ਮੇਰੇ ਖਿਆਲ ਦੇ ਨਾਲ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਗੁਰਪ੍ਰੀਤ ਜੀ। ਜੀ ਸੋ ਇਹ ਤਾਂ ਹੈ। ਸੋ ਅਗਲੀ ਖਬਰ ਦਾ ਜੇਕਰ ਰੁਕ ਕਰੀਏ ਤਾਂ ਪੰਜਾਬ 'ਚ ਤਾਂ ਚਰਚਾਵਾਂ ਆ ਹੀ ਰਹੀਆਂ ਸੀ ਕਿ ਇੱਥੇ ਕਦੀ ਕਿਸੇ ਐਮਐਲਏ ਨੇ ਕਿਸੇ ਦਾ ਗੁੱਟ ਫੜ ਲਿਆ ਵੀ ਭਾਈ ਲੈ ਤੂੰ ਰਿਸ਼ਵਤ ਲਈ ਜਾਂਦਾ ਸੀ, ਚੱਲ ਤੈਨੂੰ ਲੈ ਕੇ ਚੱਲਦੇ ਆ। ਤੇ ਪਰ ਹੁਣ ਕਹਿੰਦੇ ਕੇਂਦਰੀ ਅਫਸਰ ਜਿਹੜੇ ਨੇ, ਅਧਿਕਾਰੀ ਨੇ, ਉਹ ਪੰਜਾਬ 'ਚ ਆ ਕੇ ਰਿਸ਼ਵਤ ਮੰਗੀ ਜਾਂਦੇ ਨੇ। ਇਹ ਨਵੇਂ ਕਿਸਮ ਦਾ ਮਾਮਲਾ ਹੈ ਜੀ। ਦੇਖੋ ਕਿਤੇ ਉਹਨਾਂ ਨੂੰ ਪਤਾ ਤੇ ਨਹੀਂ ਲੱਗ ਗਿਆ ਵੀ ਉੱਥੇ ਵਾਹਵਾ ਕੰਮ ਚੱਲਣ ਡਿਆ, ਮਾਲ ਮੂਲ ਚੰਗਾ ਮਿਲ ਜਾਂਦਾ ਆ। ਤੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਕਹਿੰਦੇ ਰੰਗ ਫੜ ਜਾਂਦਾ। ਸੰਗਤੀ ਇੱਕ ਚੀਜ਼ ਹੀ ਐਸੀ ਆ, ਕਹਿੰਦੇ ਆ ਕਿ ਭਾਈ 5 ਹੋਣਹਾਰ ਬੰਦਿਆਂ ਨਾਲ ਰਹਿਣਾ ਸਟਾਰਟ ਕਰ ਦਿਓ, 6ਵੇਂ ਹੋਣਹਾਰ ਤੁਸੀਂ ਸਾਲ ਕੁ ਬਾਅਦ ਬਣ ਜਾਓਗੇ। 5 ਜੁਆਰੀਆਂ ਦੇ ਨਾਲ ਰਹਿਣਾ ਸਟਾਰਟ ਕਰ ਦਿਓ, 6 ਮਹੀਨਿਆਂ ਬਾਅਦ ਆਪ ਹੀ ਤਾਸ਼ ਤੁਸੀਂ ਰੱਖਣ ਲੱਗ ਪੈਣਾ ਬੋਝੇ 'ਚ। ਸੰਗਤ ਦਾ ਅਸਰ ਕੁਛ ਇਸੇ ਤਰ੍ਹਾਂ ਦਾ ਹੀ ਹੁੰਦਾ। ਖੈਰ ਗੱਲ ਇਹ ਆ ਕਿ ਇਹ ਫਗਵਾੜਾ ਨਿਗਮ ਉੱਥੇ ਆਏ ਸਨ ਵੈਰੀਫਿਕੇਸ਼ਨ ਵਾਸਤੇ ਅਧਿਕਾਰੀ ਕੇਂਦਰ ਦੇ, ਤੇ ਉਹਨਾਂ ਨੇ ਰੇਟਿੰਗ ਵਗੈਰਾ ਦੇਣੀ ਹੁੰਦੀ ਆ। ਜਿੱਦਾਂ ਜਿਹੜੇ ਨਿਗਮ ਹੁੰਦੇ ਆ ਨਾ, ਤੁਹਾਨੂੰ ਪਤਾ ਹੀ ਆ, ਇਹਨਾਂ ਨੂੰ ਰੇਟਿੰਗ ਦਿੰਦੇ ਆ ਤਾਂ ਬਿਹਤਰ ਰੇਟਿੰਗ ਵਾਲੇ ਜਿਹੜੇ ਨਿਗਮ ਹੁੰਦੇ ਆ ਫਿਰ ਉਹਨਾਂ ਨੂੰ ਗ੍ਰਾਂਟ ਗਰੂੰਟ ਵੀ ਕੇਂਦਰ ਉਸ ਹਿਸਾਬ ਨਾਲ ਦਿੰਦਾ ਨਾ। ਅੱਜ ਕੱਲ ਤੁਹਾਨੂੰ ਪਤਾ ਸਵੱਛ ਭਾਰਤ ਚੱਲਦਾ ਹੈ, ਉਹ ਬਹੁਤ ਵਧੀਆ ਪੈਸਾ ਦਿੰਦੇ ਆ। ਤੇ ਆਪਣੇ ਤਾਂ ਵੈਸੇ ਵੀ ਤੁਹਾਨੂੰ ਪਤਾ ਜਲੰਧਰ ਸਮਾਰਟ ਸਿਟੀ ਦੇਖਿਆ ਨਾ, ਕਿੰਨਾ ਪੈਸਾ ਆਇਆ ਸੀਗਾ, ਕਿੱਧਰ ਗਿਆ ਸੀ ਉਹ ਮੈਂ ਨਹੀਂ ਦੇਖਿਆ, ਉਹ ਤਾਂ ਤੁਸੀਂ ਦੇਖਿਆ ਹੋਊਗਾ। ਪੈਸਾ ਆਇਆ ਬਹੁਤ ਸੀ, ਉਹ ਅਸੀਂ ਦੇਖਿਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਸ ਤਰ੍ਹਾਂ ਰੇਟਿੰਗ ਦਿੱਤੀ ਜਾਂਦੀ ਆ। ਤਾਂ ਉਹ ਜਿਹੜੇ ਅਧਿਕਾਰੀ ਫਗਵਾੜਾ ਪਹੁੰਚੇ ਸਨ ਗੁਰਪ੍ਰੀਤ ਜੀ, ਉਹਨਾਂ ਨੇ ਸੌਦਾ ਮਾਰਨਾ ਸ਼ੁਰੂ ਕਰ ਦਿੱਤਾ। ਇਹ ਸੀਗਾ ਕਿ ਇਹਨਾਂ ਨੇ ਵਾਟਰ ਤੇ GFC ਸਟਾਰ ਰੈਂਕਿੰਗ ਵੈਰੀਫਿਕੇਸ਼ਨ ਦਾ ਕੰਮ ਕਰਨਾ ਸੀਗਾ। ਇਹ ਜਿਹੜੇ ਕੇਂਦਰੀ ਟੀਮ ਦੇ ਅਧਿਕਾਰੀ ਆਏ ਸੀ, ਇਹਨਾਂ ਆਖਿਆ ਗੱਲ ਸੁਣੋ ਸੱਜਣੋ, ਬਈ ਰੁਪਈਆ ਲੱਗੇਗਾ 1,80,000, ਵੈਰੀਫਿਕੇਸ਼ਨ ਐਨ ਓਕੇ ਕਰ ਦੇਂਗੇ। ਸਾਡੇ ਨਾ ਉੱਥੇ ਜੇਲ੍ਹ ਦੇ ਵਿੱਚ ਇੱਕ ਗੱਲ ਬਣੀ ਹੁੰਦੀ ਸੀ ਕਿ ਲਿਆ ਖਰਚਾ ਬਣਾ ਦਿੰਨੇ ਆ ਪਰਚਾ। ਪਰਚਾ ਮਤਲਬ ਕੀ ਆ ਕਿ ਬਈ ਉੱਥੇ ਲਿਖਾ ਲਾ ਜਿਹੜਾ ਕੁਝ ਲਿਖਾਉਣਾ ਹੈ, ਕੋਈ ਦਵਾਈ ਲਿਖਾਉਣੀ ਆ, ਲਿਆ ਖਰਚਾ, ਉਹ ਪਰਚੀ ਤੇ ਲਿਖ ਦੇਣਗੇ ਜਾਂ ਲੈ ਲਾ ਦਵਾਈ। ਬਾਹਰੋਂ ਮੰਗਾਉਣੀ ਆ, ਲਿਖ ਦੇਣਗੇ ਜਾਂ ਲੈ ਲਾ ਦਵਾਈ। ਤਾਂ ਜੇ ਕਿਤੇ ਬਾਹਰ ਘੁੰਮਣਾ ਹੈ, ਉਹਨਾਂ ਟਾਈਮਾਂ ਦੀ ਗੱਲ ਕਰਦਾ ਜਦੋਂ 18-19 ਸਾਲ ਪਹਿਲਾਂ, ਲਿਆ ਦੇ ਖਰਚਾ, ਉਹ ਗਾਰਦ ਲਾ ਦਿੰਦੇ ਸੀ, ਜਾਓ ਜੀ ਇਹਨੂੰ ਹਸਪਤਾਲ 'ਚ ਚੈੱਕਅਪ ਦੀ ਲੋੜ ਆ। ਤਾਂ ਅਸੀਂ ਉੱਥੇ ਗੱਲ ਇੱਕ ਬਣਾਈ ਸੀ ਕਿ ਲਿਆ ਖਰਚਾ ਬਣਾ ਦਿੰਨੇ ਆ ਪਰਚਾ। ਤਾਂ ਇੱਥੇ ਉਹਨਾਂ ਨੇ ਵੀ ਕਿਹਾ ਕਿ ਲਿਆ ਖਰਚਾ ਬਣਾ ਦਿੰਨੇ ਆ ਵਧੀਆ ਜਿਹਾ ਪਰਚਾ। ਪਰ ਬਾਅਦ ਦੇ ਵਿੱਚ ਇਹ ਤੁਹਾਨੂੰ ਪਤਾ ਹੁਣ ਜਿਹੜਾ ਪੰਜਾਬ ਹੈ, ਜਿਵੇਂ ਉਧਰ ਉੱਤੇ ਮੋਦੀ ਸਾਹਿਬ ਦਾ ਅੰਮ੍ਰਿਤ ਕਾਲ ਚੱਲਦਾ ਹੈ, ਪੰਜਾਬ ਸਰਕਾਰ ਦਾ ਸਾਹਿਬ ਇੱਥੇ ਰਿਕਾਰਡਿੰਗ ਕਾਲ ਚੱਲਦਾ ਹੈ। ਇਹ ਰਿਕਾਰਡਿੰਗਾਂ ਬੜੀਆਂ ਕਰਦੀ ਹੈ ਸਰਕਾਰ। ਤਾਂ ਇਹਨਾਂ ਦੇ ਅਧਿਕਾਰੀ ਪਹਿਲਾਂ ਹੀ ਚੁਸਤ ਦਰੁਸਤ ਹੈ, ਉਹਨਾਂ ਨੂੰ ਪਤਾ ਕਿ ਇਸ ਤੋਂ ਪਹਿਲਾਂ ਆ ਕੇ ਕੋਈ ਆਮ ਆਦਮੀ ਪਾਰਟੀ ਵਾਲਾ ਸਾਡੀ ਭੰਬਕੜ ਰਿਕਾਰਡਿੰਗ ਕਰ ਜਾਵੇ, ਅਸੀਂ ਵੀ ਆਪਣੀ ਰਿਕਾਰਡਿੰਗ ਆਨ ਰੱਖੀਏ। ਰਿਕਾਰਡਿੰਗ ਆਨ ਚੱਲਦੀ ਹੈ, ਰਿਕਾਰਡਿੰਗ ਬਹੁਤ ਖੇਡਦੇ ਨੇ, ਕੌਡੀ ਜਿਵੇਂ ਖੇਡਦੇ ਆ। ਤਾਂ ਗੱਲ ਇਹ ਆ ਕਿ ਇਹਨਾਂ ਦੇ ਅਧਿਕਾਰੀਆਂ ਨੇ ਰਿਕਾਰਡਿੰਗ ਕਰ ਲਈ ਤੇ ਨਾਲ ਦੀ ਨਾਲ ਉਹ ਜਿਹੜੇ ਕੇਂਦਰੀ ਟੀਮ ਵਾਲੇ ਆਏ ਸੀਗੇ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਸਾਹਿਬ। ਸੋ ਇਸ ਵੇਲੇ ਦੇ ਹਾਲਾਤ ਜਿਹੜੇ ਆ ਉਹ ਇਹ ਆ ਕਿ ਹਿਸਾਬ ਲਾ ਲਓ ਕੇਂਦਰੀ ਅਧਿਕਾਰੀ ਜਿਹੜੇ ਆ ਉਹ ਗ੍ਰਿਫਤ ਦੇ ਵਿੱਚ ਆ ਗਏ ਨੇ ਇੱਥੇ। ਕਿਉਂਕਿ ਉਹ ਇੱਥੇ ਆ ਕੇ ਰੇਟਿੰਗ ਦੇ ਨਾਮ ਤੇ ਰਿਸ਼ਵਤ ਮੰਗ ਰਹੇ ਸੀਗੇ। ਇਹ ਹਾਲ ਬਣੇ ਆ, ਬਾਬੂ ਤੇ ਹਲਕੇ ਹੋ ਗਿਆ ਜੀ। ਜਿਵੇਂ ਅੱਜ ਕੱਲ ਚੱਲਦਾ ਨਾ ਕੰਮ, ਜਿਵੇਂ ਅਲੜ ਇਸ਼ਕ ਕਰਦੇ ਤੇ ਬਾਬੂ ਸੋਨਾ, ਇੱਥੇ ਬਾਬੂ ਸੋਨੇ ਹੋਰੀ ਜਿਹੜੇ ਆ ਹਲਕੇ ਹੀ ਹੋ ਚੁੱਕੇ ਆ, ਹਲਕਾ ਹੋ ਗਿਆ ਇਹਨਾਂ ਨੂੰ। ਇਹ ਇੰਨਾ ਵੱਢਦੇ ਆ ਕਿ ਮਤਲਬ ਕਿ ਹੋ ਸਕਦਾ ਜੇ ਮੁਰਦਾ ਵੀ ਪਿਆ ਹੋਵੇ ਇੱਕ ਵੇਲੇ ਤੇ ਹੱਡਾ ਰੋੜੀ ਦਾ ਜਿਹੜਾ ਕੁੱਤਾ ਹੈ ਉਹ ਖਾ ਕੇ ਰੱਜ ਸਕਦਾ, ਪਰ ਇਹਨਾਂ ਨੂੰ ਰੱਜ ਨਹੀਂ ਆਉਂਦਾ। ਜੀ ਹਾਲਾਤ ਇਸ ਮਾਮਲੇ ਦੇ ਵਿੱਚ ਬਹੁਤ ਹੀ ਜ਼ਿਆਦਾ ਗੰਭੀਰ ਜਿਹੇ ਬਣੇ ਹੋਏ ਨੇ ਕਿ ਪਤਾ ਨਹੀਂ ਲੱਗਦਾ ਕਿੱਧਰੋਂ ਕਿਹਨੇ ਤੁਹਾਨੂੰ ਇਸ਼ਾਰਾ ਜਿਹਾ ਕਰਕੇ ਕਹਿ ਦੇਣਾ ਕਿ ਭਾਈ ਮਲਾਈ ਲਿਆਓ ਜੇਕਰ ਤੁਸੀਂ ਕੁਝ ਚਾਹੁੰਦੇ ਹੋ। ਪਰ ਅੱਗੇ ਚੱਲੀਏ ਤੇ ਪਹਾੜ ਚੀਰ ਕੇ ਬਣਾਏ ਰਾਹ ਨੂੰ ਬੰਦ ਕੀਤਾ ਗਿਆ ਹੈ ਜੀ। ਦੇਖੋ ਇਹ ਵੀ ਕਹਿ ਲਓ ਕਿ ਸ਼੍ਰੀ ਫਰਿਆਦ ਵਾਲਾ ਸ਼ਾਇਦ ਤੁਸੀਂ ਕਿੱਸਾ ਨਾ ਸੁਣਿਆ ਹੋਵੇ, ਤਾਂ ਉੱਥੇ ਫਰਿਆਦ ਨੇ ਪਰਬਤ ਚੀਰਿਆ ਸੀ, ਫਿਰ ਦਸ਼ਰਥ ਮਾਂਝੀ ਨੇ ਪਰਬਤ ਚੀਰਿਆ, ਪਹਾੜ ਚੀਰਿਆ, ਉਹਦੇ ਤੇ ਫਿਲਮ ਬਣੀ। ਤੇ ਇੱਥੇ ਹੁਣ ਨਵਾਂ ਹੀ ਕੰਮ ਚੱਲ ਪਿਆ ਕਿ ਆ ਨਾਲਾਗੜ੍ਹ ਏਰੀਏ ਦੇ ਵਿੱਚ ਨਾ 2 ਮਤਲਬ ਕਿ ਕ੍ਰੈਸ਼ਰ ਸੀਗੇ ਸ਼ਾਇਦ, ਤੇ ਦੋਨੇ ਹੀ ਹਿਮਾਚਲੀ ਸੀਗੇ ਤੇ ਦੋਨੇ ਹੀ ਹਿਮਾਚਲ ਦੇ ਸਾਬਕਾ ਵਿਧਾਇਕਾਂ ਦੇ ਸੀਗੇ ਸ਼ਾਇਦ। ਇੱਕ ਜਾਂ 2 ਮੈਨੂੰ ਪਤਾ ਨਹੀਂ, ਕ੍ਰੈਸ਼ਰ ਸੀਗੇ। ਤੇ 2
ਵਿਧਾਇਕਾਂ ਦਾ, ਇੱਕ ਭਾਜਪਾ ਦਾ, ਇੱਕ ਕਾਂਗਰਸ ਦਾ, ਉਹਨਾਂ ਦੇ ਗਾ ਮੁੰਡੇ ਕੰਮ ਕਰਦੇ ਸੀਗੇ। ਕੁਝ ਏਰੀਆ ਉਹਨਾਂ ਦਾ ਜਿਹੜਾ ਸੀਗਾ ਉਹ ਉਧਰ ਨਾਲਾਗੜ੍ਹ ਯਾਨੀ ਹਰਿਆਣੇ ਵਾਲੀ ਸੌਰੀ ਹਿਮਾਚਲ ਵਾਲੀ ਸਾਈਡ, ਤੇ ਦੂਜੇ ਪਾਸੇ ਕੁਝ ਜਿਹੜਾ ਭਾਰੋਵਾਲ ਪਿੰਡ ਆਪਣੇ ਰੋਪੜ ਜ਼ਿਲ੍ਹੇ ਦਾ ਇੱਧਰ ਪੈਂਦਾ ਸੀਗਾ। ਤਾਂ ਉਹਨਾਂ ਪੱਟੂਆਂ ਨੇ ਕੀ ਕੀਤਾ ਕਿ ਪਹਾੜ ਪੁੱਟ ਕੇ ਰਸਤਾ ਇੱਕ ਨਵਾਂ ਕੱਢ ਲਿਆ। ਉਹਦਾ ਕ੍ਰਸ਼ਰਾਂ ਵਾਸਤੇ ਇੱਕ ਫਿਕਸ ਰਸਤਾ ਸੀਗਾ, ਉਧਰੋਂ ਲੰਘਣ ਦੀ ਬਜਾਏ ਉਹਨਾਂ ਨੂੰ ਕਿਉਂਕਿ ਸਹੂਲੀਅਤ ਸੀਗੀ ਉਹਨਾਂ ਨੇ ਉਧਰੋਂ ਚਲਾ ਦਿੱਤਾ। ਤਾਂ ਦੱਸਦੇ ਆ ਕਿ ਉਹਦੇ ਚ ਪਹਾੜ ਚੀਰ ਦਿੱਤਾ ਗਿਆ, ਲਗਭਗ 1.5 ਕਿਲੋਮੀਟਰ ਰਾਹ ਬਣਾਇਆ ਗਿਆ। ਤੁਸੀਂ ਹਿਸਾਬ ਲਾਓ। ਤਾਂ ਮਤਲਬ ਕਿ ਹਿਮਾਚਲੀ ਬੰਦੇ ਆ ਕੇ ਪੰਜਾਬ ਦੇ ਰਕਬੇ ਨੂੰ ਚੀਰ ਦਿੰਦੇ ਆ, ਸਾਈਂ ਖਸਮੀ ਹੈ ਨਹੀਂ ਕੋਈ। ਤਾਂ ਫਿਰ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਰੌਲਾ ਪਾਇਆ, ਕਿਉਂਕਿ ਰਾਹ ਜਿਹੜਾ ਸੀ ਉਹ ਪਿੰਡ ਦੇ ਵਿੱਚੋਂ ਬਣ ਗਿਆ। ਪਹਿਲਾ ਜਿਹੜਾ ਰਾਹ ਸੀ ਉਹ ਪਾਸੇ ਦਾ ਸੀ, ਉਹਨਾਂ ਦੀ ਤੇ ਜਾਮ ਤੇ ਬਣ ਆਈ। ਟਿੱਪਰ ਵਗੈਰਾ ਲੰਘਦੇ ਆ ਨਾ ਸਾਹਿਬ, ਆ ਸਾਡੇ ਪਿੰਡਾਂ ਥਾਣੀ ਵੀ ਆ ਮਾਈਨਿੰਗ ਵਾਲੇ ਲੰਘਦੇ ਆ ਜੀ, ਤੇ ਜਾਨ ਮੁੱਠੀ 'ਚ ਰਹਿੰਦੀ ਆ ਕਿ ਕਿਤੇ ਕੋਈ ਜਵਾਕ ਨਾ ਥੱਲੇ ਦਰੜ ਦੇਣ, ਕਿਤੇ ਖਿਲਾਰਦੇ ਵੀ ਨਹੀਂ ਹੈ ਮੁੜ ਕੇ। ਤਾਂ ਗੱਲ ਇਹ ਆ ਕਿ ਉਸ ਤੋਂ ਬਾਅਦ ਜਦੋਂ ਰੌਲਾ ਪਿਆ ਤਾਂ ਹੁਣ ਜਾ ਕੇ ਇਹਨਾਂ ਨੇ ਮਾਈਨਿੰਗ ਡਿਪਾਰਟਮੈਂਟ ਵਾਲਿਆਂ ਨੇ ਜਿਹੜਾ ਪੰਜਾਬ ਦੇ ਏਰੀਏ ਦੇ ਵਿੱਚੋਂ ਲੰਘਦਾ ਰਾਹ ਹੈ ਉਹਨੂੰ ਬੰਦ ਕਰ ਦਿੱਤਾ ਹੈ। ਤਾਂ ਮੁਕੱਦਮਾ ਵੀ ਹੋਣਾ ਚਾਹੀਦਾ ਨਾ। ਤੁਸੀਂ ਇਹ ਦੇਖੋ ਕਿ ਜੇ ਪਹਾੜ ਚੀਰਿਆ ਹੋਊਗਾ ਤਾਂ ਮਲਬਾ ਜਿਹੜਾ ਉਹ ਕਿੱਥੇ ਆ, ਤੇ ਉਹਦੇ ਵਿੱਚ ਰੁੱਖਾਂ ਦਾ ਨੁਕਸਾਨ ਹੋਇਆ ਹੋਏਗਾ ਤਾਂ ਪਰਚਾ ਤੇ ਉਹ ਵੀ ਬਣਦਾ ਹੈ ਨਾ, ਉਹ ਰੁੱਖ ਕਿੱਥੇ ਨੇ। ਸੋ ਬਹੁਤ ਵੱਡਾ ਪਰਚਾ ਬਣਦਾ ਹੈ। ਹੁਣ ਉਹ ਜਿਹੜਾ ਭਾਜਪਾ ਤੇ ਕਾਂਗਰਸ ਦੇ ਸਾਬਕਾ ਵਿਧਾਇਕਾਂ ਦਾ ਸਾਰਾ ਪੱਖ ਆ ਉਹ ਇਹੋ ਜੀ ਨਹੀਂ ਏਦਾਂ ਨਹੀਂ ਹੈ ਜੀ, ਓਦਾਂ ਨਹੀਂ ਹੈ। ਪਰ ਤੁਸੀਂ ਦੇਖੋ ਕਿ ਪਹਾੜ ਨੂੰ ਚੀਰ ਕੇ ਬਣਾਇਆ ਰਸਤਾ, ਰਸਤੇ ਨੂੰ ਬੰਦ ਕੀਤਾ, ਇਹ ਤੋਂ ਵੱਡਾ ਸਬੂਤ ਕੀ ਹੋ ਸਕਦਾ ਜੀ। ਜੀ ਸੋ ਇਹ ਤਾਂ ਹੈ, ਇਹ ਵੀ ਆਪਣੇ ਕਿਸਮ ਦੀ ਹੀ ਸਮੱਸਿਆ ਹੈ, ਕਿਉਂਕਿ ਇੱਥੇ ਤਾਂ ਗੱਲ ਕੀਤੀ ਜਾਂਦੀ ਸੀ ਕਿ ਪੰਜਾਬ ਵਾਲੇ ਨਹੀਂ ਜੀਣ ਦਿੰਦੇ, ਇਹ ਤਾਂ ਗਵਾਂਢੀ ਸੂਬਿਆਂ ਦਾ ਵੀ ਇਹ ਹਾਲ ਹੈ। ਉਧਰ ਜੰਮੂ ਕਸ਼ਮੀਰ ਵਾਲੇ ਅਲੱਗ ਤੋਂ ਕਹੀ ਜਾਂਦੇ ਨੇ ਕਿ ਪੰਜਾਬ ਵਾਲੇ ਸਾਡੇ ਬੰਨੇ ਆਉਂਦੇ ਨੇ, ਪਰ ਇਹ ਚੱਲੀ ਕੀ ਜਾਂਦਾ, ਇਹ ਵੀ ਅਲੱਗ ਹੀ ਕਿਸਮ ਦੀ ਇੱਕ ਦਿੱਕਤ ਬਣੀ ਹੋਈ ਹੈ। ਪਰ ਅੱਗੇ ਚੱਲੀਏ, ਇੱਥੇ ਪੰਜਾਬ ਦੀ ਵਿਧਾਨ ਸਭਾ 'ਚ ਖਹਿਰਾ ਸਾਹਿਬ ਕਹੀ ਜਾਂਦੇ ਨੇ ਕਿ ਮੈਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ, ਤੇ ਉਧਰ ਕੇਂਦਰ 'ਚ ਕਹੀ ਜਾਂਦੇ ਨੇ ਰਾਹੁਲ ਗਾਂਧੀ ਹੁਣੀ ਕਹਿੰਦੇ ਮੈਨੂੰ ਮੌਕਾ ਹੀ ਨਹੀਂ ਮਿਲ ਰਿਹਾ ਬੋਲਣ ਦਾ, ਕਹਿੰਦੇ ਲੋਕਤੰਤਰੀ ਤਰੀਕੇ ਨਾਲ ਨਹੀਂ ਚੱਲ ਰਿਹਾ ਸਦਨ। ਦੇਖੋ ਇਹ ਤੇ ਹੈ ਪ੍ਰੋਬਲਮ ਹੈ ਇੰਡੀਆ ਦੀ ਡੈਮੋਕ੍ਰੇਸੀ ਚ ਹੀ, ਐਕਚੁਅਲ ਚ ਕਹਿ ਲੋ ਕਿ ਇਹ ਵਿਗਾੜ ਆ ਗਿਆ, ਨੁਕਸ ਆ ਗਿਆ। ਕੋਈ ਵੀ ਆ ਜਾਵੇ, ਤੇ ਪਹਿਲਾਂ ਭਾਜਪਾ ਵਾਲੇ ਕਿਹੜਾ ਸਦਨ ਚੱਲਣ ਦਿੰਦੇ ਹੁੰਦੇ ਸੀ, ਉਹ ਵੀ ਦੋਸ਼ ਲਾਉਂਦੇ ਸੀ ਕਿ ਕਾਂਗਰਸੀ ਸਾਨੂੰ ਬੋਲਣ ਨਹੀਂ ਦਿੰਦੇ। ਰਾਹੁਲ ਗਾਂਧੀ ਦਰਅਸਲ ਕੀ ਹੈ ਕਿ ਰਾਹੁਲ ਗਾਂਧੀ ਦਾ ਬੋਲਣ ਦਾ ਮਤਲਬ ਵੈਸਾ ਹੀ ਹੈ ਜੈਸਾ ਸੁਖਪਾਲ ਖਹਿਰਾ ਪੰਜਾਬ ਦੇ ਸਦਨ ਚ ਬੋਲੂਗਾ। ਦੋਵਾਂ ਦੇ ਜਿਹੜੇ ਤੋਪ ਦੇ ਗੋਲੇ ਆ ਨਾ, ਉਹ ਇਹੋ ਜਿਹਾ ਬਰੂਦ ਛੱਡਦੇ, ਇਹੋ ਜਿਹਾ ਕਿ ਮਤਲਬ ਕਿ ਪੂਰੇ ਪੌੜੇ ਪੈ ਜਾਂਦੇ ਆ। ਤਾਂ ਗੱਲ ਇਹ ਆ ਕਿ ਜੇ ਆਪਾਂ ਵੇਖੀਏ ਰਾਹੁਲ ਗਾਂਧੀ ਲੀਡਰ ਆਫ ਆਪੋਜੀਸ਼ਨ ਆ, ਜੇ ਉਹਨਾਂ ਨੂੰ ਨਹੀਂ ਬੋਲਣ ਦਿੱਤਾ ਜਾ ਰਿਹਾ ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਤਰ੍ਹਾਂ ਨਾਲ ਡੈਮੋਕ੍ਰੇਸੀ ਨੂੰ ਵਿਕਲਾਂਗ ਕਰਨ ਵਾਲੀ ਗੱਲ ਆ, ਅੰਗਹੀਣ ਕਰਨ ਵਾਲੀ ਗੱਲ ਆ। ਤਾਂ ਮਸਲਾ ਕੀ ਆ ਕਿ ਬਹੁਤ ਵੱਡੇ ਮੁੱਦੇ ਨੇ। ਜਿੱਦਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇਣਾ, ਇੱਕ ਤੇ ਜਿੱਦਾਂ ਆਪਾਂ ਕਹਿ ਲਈਏ ਕਿ ਹੁਣ ਡੀਲਿਮਿਟੇਸ਼ਨ ਇੱਕ ਬਹੁਤ ਵੱਡਾ ਮੁੱਦਾ ਹੈ, ਠੀਕ ਹੈ। ਇਸ ਤੋਂ ਇਲਾਵਾ ਜੋ ਅਮਰੀਕਾ ਦੇ ਨਾਲ ਟੈਰਿਫ ਦੀ ਗੱਲ ਚੱਲ ਰਹੀ ਹੈ ਸਰ, ਉਹਦੇ ਵਿੱਚ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ ਕਿ ਇਹਨਾਂ ਨੇ 6% ਡਿਜੀਟਲ ਟੈਕਸ ਖਤਮ ਕਰ ਦਿੱਤਾ। ਹੁਣ ਡਿਜੀਟਲ ਟੈਕਸ ਪਤਾ ਕੀ, ਉਹਨੂੰ ਗੂਗਲ ਟੈਕਸ ਵੀ ਕਹਿ ਦਿੰਦੇ ਆ। ਉਹਦੇ ਨਾਲ ਸਿੱਧਾ 1 ਲੱਖ ਕਰੋੜ ਰੁਪਏ ਦਾ ਮਤਲਬ ਕਿ ਜੋ ਇਹ ਕਮਾਈ ਕਰਦੇ ਆ, ਜਿੱਦਾਂ ਕੋਈ ਐਡ ਆਉਂਦੀ ਹੈ, ਤੁਸੀਂ ਐਡ ਦੇਖਦੇ ਹੋ ਨਾ, ਗੂਗਲ ਐਡ ਦਿੰਦਾ ਹੈ ਜਦੋਂ ਆਪਾਂ ਕਿਸੇ ਵੈਬਸਾਈਟ ਤੇ ਜਾਂਦੇ ਹਾਂ, ਵਿਜ਼ਿਟ ਕਰਦੇ ਹਾਂ, ਤਾਂ 6% ਟੈਕਸ ਲੈਂਦੀ ਹੈ ਗਵਰਨਮੈਂਟ। ਉਹ ਮਾਫ ਕਰਨ ਦਾ ਸਿੱਧਾ ਮਤਲਬ ਕਿ 1 ਲੱਖ ਕਰੋੜ ਤੇ ਲੀਕ ਮਾਰਦੇ। ਇਸ ਤੋਂ ਇਲਾਵਾ ਐਲਨ ਮਸਕ ਦੀਆਂ ਜਿਹੜੀਆਂ ਛਤਰੀਆਂ ਆਣੀਆਂ ਨੇ ਉਹਦੇ ਤੇ ਰਹਿਤ। ਤਾਂ ਹੁਣ ਦੇਖੋ ਜਦੋਂ ਇਸ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਆ, ਕੱਲ ਨੂੰ ਖੇਤੀ ਉਤਪਾਦਾਂ ਤੇ ਕੋਈ ਫੈਸਲਾ ਲਿਆ ਜਾ ਸਕਦਾ ਹੈ ਟੈਰਿਫ ਦੇ ਮਾਮਲੇ, ਤਾਂ ਆਪੋਜੀਸ਼ਨ ਦੇ ਲੀਡਰ ਨੂੰ ਜੇ ਤੁਸੀਂ ਬੋਲਣ ਹੀ ਨਹੀਂ ਦਿਓਗੇ ਤਾਂ ਮੇਰੇ ਖਿਆਲ ਦੇ ਨਾਲ ਅੱਜ ਤੋਂ ਖਤਰਨਾਕ ਦੌਰ ਕਿਹੜਾ ਆ ਸਕਦਾ ਲੋਕਤੰਤਰ ਵਾਸਤੇ ਗੁਰਪ੍ਰੀਤ ਜੀ। ਮੇਰੇ ਖਿਆਲ ਦੇ ਨਾਲ ਇੱਥੇ ਤੇ ਚਰਚਾ ਹੋਣੀ ਚਾਹੀਦੀ ਸੀਗੀ ਕਿ ਭਾਈ ਜੇ ਕੈਨੇਡਾ ਜਿਹਨੂੰ ਟਰੂਡੋ ਨੂੰ ਤੁਸੀਂ ਚੂਚਾ ਦੱਸਦੇ ਸੀਗੇ, ਉਹ ਮੈਕਸੀਕੋ, ਚਾਈਨਾ, ਭਾਈ ਉਹ ਆਪੋ ਆਪਣੇ ਹਿੱਤ ਸਾਧਨ ਚ ਲੱਗੇ। ਮੈਂ ਇੱਥੇ ਕਿਸੇ ਕੰਟਰੀ ਨੂੰ ਕੋਈ ਤਗੜਾ ਮਾੜਾ ਨਹੀਂ ਕਹੂੰਗਾ। ਸਾਰੀਆਂ ਦੇਸ਼ਾਂ ਦਾ, ਸਾਰੀਆਂ ਕੰਟਰੀਆਂ ਦਾ ਆਪਣਾ ਸਵੈਮਾਨ ਹੁੰਦਾ। ਅਮਰੀਕਾ ਵਾਲਿਆਂ ਦਾ ਆਪਣਾ ਸਵੈਮਾਨ ਹੈ, ਪ੍ਰਾਈਡ ਹੈ ਹਰੇਕ ਦਾ, ਮੈਂ ਉਹਦੇ ਤੇ ਨਹੀਂ ਜਾਵਾਂਗਾ। ਪਰ ਹਰੇਕ ਦੇ ਹਿੱਤ ਹੁੰਦੇ ਆ ਜੀਓ ਪੋਲਿਟਿਕਸ ਦੇ ਵਿੱਚ। ਤਾਂ ਗੱਲ ਇਹ ਹੈ ਕਿ ਜਦੋਂ ਅੱਜ ਹਿੱਤਾਂ ਦੀ ਗੱਲ ਹੈ, ਕਿਸਾਨੀ ਦੀ ਗੱਲ ਹੈ, ਇਸ ਤਰ੍ਹਾਂ ਡਿਜੀਟਲ ਟੈਕਸ ਦੀ ਗੱਲ ਹੈ, ਐਲਨ ਮਸਕ ਦੇ ਸਮਾਨ ਦੀ ਗੱਲ ਹੈ, ਤਾਂ ਉੱਥੇ ਜੇ ਆਪੋਜੀਸ਼ਨ ਨੂੰ ਬੋਲਣ ਹੀ ਨਹੀਂ ਦਿਓਗੇ ਤੇ ਲੋਕਤੰਤਰ ਫਿਰ ਖੇਡ ਦੀ ਮਿੱਟੀ ਦਾ। ਜੀ ਸੋ ਇਹ ਤਾਂ ਹੈ, ਹਾਲਾਤ ਗੰਭੀਰ ਤੋਂ ਗੰਭੀਰ ਦਿਨ ਬ ਦਿਨ ਬਣਦੇ ਜਾ ਰਹੇ ਨੇ, ਪਰ ਪ੍ਰੋਗਰਾਮ ਦਾ ਸਮਾਂ ਸਾਡੇ ਇੱਥੇ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ, ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।
ਸੋ ਖਬਰ ਤੇ ਨਜ਼ਰ ਪ੍ਰੋਗਰਾਮ ਤੁਸੀਂ ਸੁਣਿਆ, ਤੁਹਾਨੂੰ ਕਿਹੋ ਜੀ ਲੱਗੀ ਹੈ ਸਾਰੀ ਗੱਲਬਾਤ? ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।